ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। अगस्त ਦੀ 2 ਤਾਰੀਖ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਕਮੈਂਟ ਕਰੋ ਤੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੇ ਚਾਨਣ ਪਾਉਣਾ, ਚਾਨਣ ਕੀ ਪਾਣੀ ਪਾਉਣਾ ਪੈਣਾ। ਲਾਹੌਰ ਡੁੱਬਿਆ ਤੇ ਹਕੂਮਤ ਜਿਹੜੀ ਹੈ ਉਹ ਸੁੱਕੀ ਬੇਸ਼ਰਮ ਹੋਈ ਖਲੋਤੀ ਹੈ। ਹਾਂਜੀ, ਪੰਜਾਬ ਹਕੂਮਤ ਦੇ ਜਵਾਬ ਵੇਖੋ, ਸਵਾਲ ਵੇਖੋ ਤੇ ਲਾਹੌਰ ਦੀ ਹਾਲਤ ਵੇਖੋ। ਪਹਿਲਾਂ ਤਾਂ ਤੁਹਾਨੂੰ ਕੁਝ ਵੀਡੀਓ ਦੇ ਵਿੱਚ ਲਾਹੌਰ ਦੀ ਹਾਲਤ ਵਿਖਾਉਣੇ ਆ। ਲਾਹੌਰ ਦੀ ਹਾਲਤ ਇਹੋ ਜਿਹੀ ਹੈ ਵੀ ਜਿਹੜਾ ਥਾਂ ਕਦੇ ਜ਼ਿੰਦਗੀ 'ਚ ਧੋਤਾ ਨਹੀਂ ਸੀ ਨਾ, ਉਹ ਸਾਰਾ ਹੀ ਰੱਬ ਨੇ ਧੋ ਕੇ ਰੱਖ ਦਿੱਤਾ ਹੈ। ਇਹ ਹੁਣ ਤੁਸੀਂ ਆਖੋਗੇ ਮੈਂ ਕੀ ਗੱਲ ਕਰਨ ਡਿਆ ਵੀ ਲਾਹੌਰ ਤੇ ਡੁੱਬਣ ਡਿਆ, ਤੁਸੀਂ ਆਖਣ ਡੇ ਉਹ ਧੋ ਦਿੱਤਾ। ਇਹ ਮੁਤਵੱਕੇ ਜਵਾਬ ਹੈ ਸਾਡੀ ਬਾਜੀ ਮਰੀਮ ਕੋਲੋਂ ਕਿ ਹਸਪਤਾਲ ਬੜੇ ਸਾਲਾਂ ਤੋਂ ਧੁੱਪੇ ਨਹੀਂ ਸੀ। ਮੇਰੀ ਇਹੋ ਜਿਹੀ ਨੇਕ ਹਕੂਮਤ ਆਈ ਹੈ ਵੀ ਰੱਬ ਨੇ ਇੰਨਾ ਕੁ ਮੀਂਹ ਪਾ ਛੜਿਆ ਵੀ ਹਸਪਤਾਲਾਂ ਦੇ ਅੰਦਰ ਜਰਾਸੀਮ ਤੁਹਾਨੂੰ ਪਤਾ ਹੁੰਦੇ ਨੇ ਬੜੇ, ਤੇ ਬਾਜੀ ਨੇ ਆਖਣਾ ਅੰਦਰੋਂ ਬਾਹਰੋਂ ਧੋ ਦਿੱਤੇ ਨੇ ਹਸਪਤਾਲਾਂ 'ਤੇ। ਬਾਜੀ ਨੂੰ ਡਾਕਟਰਾਂ 'ਤੇ ਹਸਪਤਾਲਾਂ 'ਤੇ ਵੈਸੇ ਹੀ ਗੁੱਸਾ ਬੜਾ ਹੈ। ਸਰਵਿਸਿਜ਼ ਹਸਪਤਾਲ ਵੇਖ ਲਓ ਤੇ ਜਨਰਲ ਹਸਪੀਟਲ ਲਾਹੌਰ ਵੇਖ ਲਓ ਤੇ ਬਾਕੀ ਹਾਲਾਤ ਵੇਖ ਲਓ। ਇੰਝ ਹੈ ਜਿਵੇਂ ਸਮੁੰਦਰ ਦੇ ਵਿੱਚ ਕੋਈ ਹਸਪਤਾਲ ਹੈ। ਤੇ ਇਹ ਵੀ ਹੁਣ ਕੋਈ ਪਤਾ ਨਹੀਂ ਕਿ ਬਾਜੀ ਨੇ ਕੋਈ ਠੇਕਾ ਸ਼ੇਕਾ ਕੀਤਾ ਹੈ ਕਿਸੇ ਨਾਲ ਤੇ ਲਾਹੌਰ ਨੂੰ ਜਿਹੜਾ ਚੁੱਕ ਕੇ ਸਮੁੰਦਰ 'ਚ ਹੀ ਰੱਖ ਦਿੱਤਾ ਹੈ, ਕਿਉਂਕਿ ਹਰ ਪਾਸੇ ਪਾਣੀ ਪਾਣੀ ਹੈ। ਲਾਹੌਰ ਪੂਰਾ ਡੁੱਬਿਆ ਹੀ ਨਜ਼ਰ ਆਉਣ ਡਿਆ। ਪਰ ਜੇ ਨਹੀਂ ਡੁੱਬਦਾ ਕੋਈ ਸ਼ਰਮ ਨਾਲ ਤੇ ਉਹ ਪੰਜਾਬ ਦੀ ਹਕੂਮਤ ਹੈ, ਉਹ ਸੁੱਕੀ ਬੇਸ਼ਰਮੀ ਦੇ ਉੱਤੇ ਜਿਹੜੇ ਨੇ ਉਹ ਜਨਾਬ ਇਸ ਵੇਲੇ ਬਜ਼ਿੱਦ ਨੇ। ਉਹਨਾਂ ਦੀਆਂ ਗੱਲਾਂ ਸੁਣੋ ਉੱਤੇ ਤੋਂ ਲੈ ਕੇ ਥੱਲੇ ਤੱਕ ਤੇ ਤੁਸੀਂ ਹੈਰਾਨ ਹੋ ਜਾਓ। ਜਿਹੜੀ ਅਜ਼ਮਾ ਬੁਖਾਰੀ ਸਾਹਿਬਾ ਨੇ ਉਹ ਮੋਬਾਈਲ ਫੋਨ ਹੱਥ ਦੇ ਵਿੱਚ ਫੜ ਕੇ ਇੱਕ ਤੇ ਇੱਥੋਂ ਤੱਕ ਆ ਗਿਆ ਹੁਣ ਕੰਮ ਕਿ ਅੱਗੇ ਪਰਚੀ ਫੜਦੇ ਸਨ, ਹੁਣ ਮੋਬਾਈਲ ਫੋਨ ਫੜਦੇ ਨੇ ਵੀ ਕਮਲੀਏ ਜੇ ਇਹਦੀ ਬੈਟਰੀ ਮੁੱਕ ਗਈ ਤੇ ਤੇਰੀ ਵੀ ਬੈਟਰੀ ਮੁੱਕ ਜਾਏਗੀ। ਮਤਲਬ ਕਮਲੀਏ ਜੇ ਇਹਦੇ ਤੋਂ ਵੇਖ ਕੇ ਪੜ੍ਹੇਂਗੀ, ਵਿੱਚ ਕਿਸੇ ਦੀ ਕਾਲ ਆ ਗਈ ਉਹਦਾ ਨਾਮ ਪੜ੍ਹ ਦੇਂਗੀ। ਇੱਕ ਤਾਂ ਤੁਸੀਂ ਪੜ੍ਹੇ ਲਿਖੇ ਨਹੀਂ ਪੂਰੇ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਤੇ ਇਹ ਮੇਰੀ ਭੈਣ ਸਕਰੀਨ ਤੋਂ ਨਾ ਪੜ੍ਹਿਆ ਕਰ, ਕੋਈ ਕਾਗਜ਼ ਲਿਖ ਰਿਹਾ ਕਰ। ਮੈਂ ਸਮਝਦਾ ਕਿ ਤੁਸੀਂ ਸਿਰਫ ਲੁੱਟਣ ਮਾਰਨ ਵਾਸਤੇ ਆਏ ਹੋ, ਤੁਹਾਡੇ ਕੋਲ ਹੋਰ ਕਿਸੇ ਕੰਮ ਦਾ ਟਾਈਮ ਨਹੀਂ ਹੈਗਾ। ਇੰਨਾ ਟਾਈਮ ਵੀ ਤੁਹਾਡੇ ਕੋਲ ਨਹੀਂ ਹੈਗਾ ਕਿ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਪਣੇ ਨੋਟਸ ਹੀ ਕਾਗਜ਼ 'ਤੇ ਲਿਖ ਲਓ। ਮਤਲਬ ਲਾਈਵ ਹੀ ਪੜ੍ਹਨਾ ਹੈ, ਜੋ ਪਿੱਛੋਂ ਕਿਸੇ ਨੇ ਲਿਖ ਕੇ ਦਿੱਤਾ ਹੈ ਨਾ ਉਹ ਲਾਈਵ ਹੀ ਪੜ੍ਹਨਾ ਹੈ। ਸ਼ੁਕਰ ਹੈ ਕਿਤੇ ਜਿਹੜਾ ਲਿਖ ਕੇ ਦੇਣ ਵਾਲਾ ਉਹਨੂੰ ਹੀ ਨਹੀਂ ਆਉਂਦੇ ਵੀ ਆ ਮਾਈਕ 'ਤੇ ਬਹਿ ਕੇ ਪੜ੍ਹ ਵੀ ਦੇ, ਮੈਂ ਬੂਥਾ ਆਪਣਾ ਰੱਖ ਲੈਂਦੀ ਹਾਂ ਸਾਹਮਣੇ ਅਤੇ ਸ਼ਕਲ ਬੇਸ਼ੱਕ ਮੇਰੀ ਚਲੀ ਜਾਏਗੀ ਅਤੇ ਪੜ੍ਹ ਤੂੰ ਦੇ। ਬਹਰਹਾਲ ਮੋਬਾਈਲ ਸਾਹਮਣੇ ਰੱਖ ਕੇ ਉਹਦਾ WhatsApp 'ਤੇ ਆਇਆ ਹੁੰਦਾ ਜੋ ਵੀ ਸਵਾਲ ਜਵਾਬ, ਮਤਲਬ ਕਿ ਜੋ ਕਿਸੇ ਨੇ ਲਿਖ ਕੇ ਦਿੱਤਾ ਹੁੰਦਾ ਵੀ ਆਹ ਪੜ੍ਹਦੇ ਜਾ ਕੇ, ਉਹ ਨਾ ਪੜ੍ਹ ਛੱਡਿਆ। ਉਹਨਾਂ ਕਿਹਾ ਜੀ ਇਹ ਜਿਹੜੇ ਸਹਾਫੀ ਨੇ ਲਾਹੌਰ ਵਿਖਾਉਂਦੇ ਫਿਰਦੇ ਨੇ ਤੇ ਇਹ ਲਾਹੌਰ ਦੇ ਡਿਫੈਂਸ ਦੇ ਇਲਾਕੇ ਵਿਖਾਉਂਦੇ ਨੇ DHA ਦੇ, ਜੋ ਇਹਨਾਂ ਦੇ ਥੱਲੇ ਨਹੀਂ। ਹਾਂਜੀ, ਉਹ DHA ਜਿਹੜਾ ਹੈ ਨਾ ਜੀ, ਉਹ ਤੇ ਬਸ਼ਾਰਤ ਮਸੱਲੀ ਦੇ ਥੱਲੇ ਬਿਲਕੁਲ। ਉਹਨੂੰ ਫੜ ਲਓ। ਮੇਰਾ ਤਾਂ ਖਿਆਲ ਉਹਨੂੰ ਪੁੱਠਾ ਟੰਗ ਦਿਓ ਗਰੀਬ ਨੂੰ। ਬਸ਼ਾਰਤ ਮਸੱਲੀ ਨੂੰ ਪੁੱਠਾ ਟੰਗ ਕੇ ਤੇ ਉਹਨੂੰ ਲਿੱਤਰ ਮਾਰੋ, ਕਿਉਂਕਿ ਲਾਹੌਰ ਦੇ ਵਿੱਚ ਸਾਰਾ ਪਾਣੀ ਉਹ ਛੱਡ ਗਿਆ। ਉਹ ਕਿਵੇਂ? ਉਹ ਆਇਆ ਸੀ ਲਾਹੌਰ ਫਿਰਨ ਬਸ਼ਾਰਤ ਮਸੱਲੀ, ਉੱਥੇ ਕਿਤੇ ਪਾਣੀ ਪੀਣ ਲੱਗਾ, ਸਰਕਾਰੀ ਟੂਟੀ ਲੱਗੀ ਸੀ ਕੋਈ, ਉਹ ਛੱਡ ਬੈਠਾ ਮੇਰਾ ਖਿਆਲ ਹੈ। ਪਾਣੀ ਪੀ ਕੇ ਵਾਪਸ ਆਪ ਮਾਛੀਵਾਲ ਚਲਾ ਗਿਆ ਤੇ ਪਿੱਛੋਂ ਪਾਣੀ ਰੁੜਦਾ ਰਿਹਾ ਤੇ ਉਹ ਮੇਰਾ ਲਾਹੌਰ ਸਾਰਾ ਡੁੱਬ ਗਿਆ। ਇਹ ਹੁਣ ਮੁਤਵੱਕੇ ਰਿਪੋਰਟ ਆ ਸਕਦੀ ਹੈ ਪੰਜਾਬ ਹਕੂਮਤ ਦੀ ਤੇ ਬਸ਼ਾਰਤ ਮਸੱਲੀ 'ਤੇ ਪਾ ਸਕਦੇ ਨੇ, ਕਿਉਂਕਿ DHA ਵੀ ਉਹਦੇ ਥੱਲੇ ਹੀ ਹੈ, ਹੋਰ ਕਿਸੇ ਦੇ ਥੱਲੇ ਤੇ ਹੈ ਨਹੀਂ। ਉਹ ਇਹਨਾਂ ਨੇ ਆਖਿਆ ਕਿ ਜੀ ਉਹ DHA ਵਗੈਰਾ ਦੀਆਂ, ਇਹ ਅਜ਼ਮਾ ਬੁਖਾਰੀ ਸਾਹਿਬ ਆਖਣ ਡਈਆਂ ਨੇ ਕਿ DHA ਵਗੈਰਾ ਦੀਆਂ ਇਹ ਤਸਵੀਰਾਂ ਨੇ। ਬਾਕੀ ਲਾਹੌਰ 'ਚ ਕਿਤੇ ਪਾਣੀ ਨਹੀਂ, ਬਾਕੀ ਤੇ ਸਟਰਾ ਇਹਨਾਂ ਨੇ ਲਿਆ ਲੰਮਾ ਸਾਰਾ, ਇਹ ਬਾਜੀ ਨੇ ਖਾਸ ਬਣਾਇਆ। ਉਹ ਪਰ ਤੁਹਾਨੂੰ ਪਤਾ ਇੱਕ ਤਾਂ ਬਾਜੀ ਕੋਲੋਂ ਉਹ ਮੱਗ ਜਿਹਾ ਇੱਕ ਉਹ ਜਿਹੜਾ ਕੌਫੀ ਵਾਲਾ, ਅੱਧਾ ਪਾਣੀ ਇਹਨਾਂ ਭਰ ਲਿਆ ਸਾਰਾ। ਜਿਹੜਾ ਆਪਣਾ ਅੰਦਰੂਨ ਲਾਹੌਰ ਉੱਧਰ ਵਾਲਾ ਪਾਣੀ ਸੀ ਨਾ ਸਾਰਾ, ਜਿਹੜਾ ਉਹ ਬਾਜੀ ਦੇ ਉਸ ਤਿਲਸਮਾਤੀ ਕੱਪ ਦੇ ਵਿੱਚ ਭਰ ਲਿਆ ਲਾਹੌਰ ਦਾ ਸਾਰਾ ਪਾਣੀ। ਤੇ ਉਹ ਦੂਸਰਾ ਜਿਹੜਾ ਅੱਧਾ ਹੈ ਉਹ ਸਟਰਾ ਲਾ ਕੇ ਤੇ ਇਹਨਾਂ ਸਾਰਿਆਂ ਵਾਰੀ ਪੀ ਲਿਆ। ਜਿਵੇਂ ਹੁੱਕਾ ਪੀਂਦੇ ਹੋ ਸਟਰਾ ਲਾ ਕੇ, ਜਾਂ ਬੋਤਲ ਪੀਂਦੇ ਹੋ ਪੈਪਸੀ ਦੀ ਬੋਤਲ ਹੀ ਆਖੀਦਾ ਸੀ ਉਹਨੂੰ ਪੰਜਾਬੀ 'ਚ, ਹੁਣ ਤੇ ਕੋਲਡ ਡਰਿੰਕ ਆਖਦੇ ਨੇ ਤੇ ਪਤਾ ਨਹੀਂ ਕੀ ਕੁਝ ਆਖਦੇ ਨੇ, ਸੌਫਟ ਡਰਿੰਕ ਵੀ ਆਖਦੇ ਨੇ। ਤੇ ਬਹਰਹਾਲ ਕਹਿਣ ਦਾ ਮਤਲਬ ਇਹ ਸੌਫਟ ਡਰਿੰਕ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਕਿਉਂ ਆਖਦੇ ਨੇ। ਪਿੰਡਾਂ ਵਾਲਿਆਂ ਨੂੰ ਥੋੜ੍ਹਾ ਜਿਹਾ ਦੱਸਦੇ ਹਾਂ ਵੀ ਇਹਨੂੰ ਸੌਫਟ ਡਰਿੰਕ ਇੱਕ ਤੋਂ ਆਖਦੇ ਨੇ ਵੀ ਉਹ ਜਿਹੜਾ ਦਾਰੂ ਪੀਂਦੇ ਨਾ ਗੋਰੇ, ਉਹਨੂੰ ਹਾਰਡ ਡਰਿੰਕ ਆਖਦੇ ਨੇ, ਸਖਤ ਸਿਰ ਨੂੰ ਵੱਜਦੀ ਆਂਦੇ। ਤੇ ਉਹ ਸ਼ਰਾਬ ਨੂੰ ਸਖਤ ਡਰਿੰਕ ਆਖਦੇ ਨੇ ਤੇ ਇਹਨੂੰ ਜਿਹਨੂੰ ਪੰਜਾਬੀ 'ਚ ਸਖਤੀ ਵੀ ਕਹਿੰਦੇ ਨੇ। ਤੇ ਇਹ ਜਿਹੜੀਆਂ ਦੂਜੀਆਂ ਬੋਤਲਾਂ ਨੇ ਜਿਨ੍ਹਾਂ ਦੇ ਵਿੱਚ ਅਲਕੋਹਲ ਨਹੀਂ ਹੈਗਾ, ਉਹਨਾਂ ਦੇ ਡੱਟ ਜਿਹੜੇ ਖੋਲ੍ਹਦੇ ਹੋ ਉਹਨਾਂ ਨੂੰ ਸੌਫਟ ਡਰਿੰਕ ਆਖਦੇ ਨੇ। ਅੱਛਾ ਜੀ, ਖੈਰ ਇਹਨਾਂ ਉਹ ਜਿਹੜਾ ਸਟਰਾਪ ਜਿਹਨੂੰ ਪੈਪ ਆਖਦੇ ਨੇ ਪੰਜਾਬੀ 'ਚ, ਉਹ ਪੈਪ ਪਾ ਕੇ ਤੇ ਲਾਹੌਰ ਦਾ ਪਾਣੀ ਇਹ ਪੀ ਗਏ ਨੇ। ਹੁਣ ਇਹ ਸਾਨੂੰ ਨਹੀਂ ਪਤਾ ਕਿ ਸਰਵਿਸਿਜ਼ ਹਸਪਤਾਲ ਦਾ ਇਲਾਕਾ ਕਿਦੋਂ ਤੋਂ DHA ਚਲਾ ਗਿਆ, ਜਨਰਲ ਹਸਪੀਟਲ ਦਾ ਇਲਾਕਾ ਕਿਦੋਂ ਤੋਂ ਜਿਹੜਾ ਉਹ DHA ਚਲਾ ਗਿਆ। ਪਰ ਇਹ ਤੁਹਾਡੀ ਜਿਹੜੀ ਪੰਜਾਬ ਦੀ ਇਨਫੋਰਮੇਸ਼ਨ ਮਿਨਿਸਟਰ ਸਾਹਿਬਾ ਨੇ ਉਹਨਾਂ ਨੇ ਇਹ ਕਾਰ ਕੀਤੀ ਹੈ। ਅੱਛਾ ਜੀ, ਅਗਲੀ ਜਿਹੜੀ ਹੈ ਉਹ ਬਾਜੀ ਮਰੀਮ ਦਾ ਟਵੀਟ ਹੈ। ਇੱਕ ਬੰਦੇ ਟਵੀਟ ਕਰ ਛੱਡਿਆ ਕਿ ਜੀ ਇਹ PTI ਵਾਲੇ ਜਿਹੜੇ ਨਾ ਇਹ ਪਾਣੀ ਲੱਭਦੇ ਫਿਰਦੇ ਨੇ ਲਾਹੌਰ ਦੇ ਵਿੱਚੋਂ।
ਤੇ ਬਾਜੀ ਨੇ ਅੱਗੋਂ ਆਖਿਆ ਵੀ ਇਹਨਾਂ ਨੂੰ ਸਮੁੰਦਰ 'ਚ ਵੀ ਡੁਬਕੀ ਲਵਾ ਦਿਓ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਣੀ। ਬਾਜੀ ਸਮੁੰਦਰ ਦੀ ਕੀ ਲੋੜ ਹੈ, ਅੱਜ ਕੱਲ੍ਹ ਤੇ ਸਾਰਾ ਲਾਹੌਰ ਵੈਸੇ ਹੀ ਡੁਬਕੀਆਂ ਖਾ ਰਿਹਾ ਲਾਹੌਰ ਦੇ ਵਿੱਚ ਹੀ। ਬਹਰਹਾਲ ਤੁਸੀਂ ਰਹੇ ਤੇ ਕੰਮ ਹੋਰ ਵੀ ਗਾਂਹ ਵੀ ਵੱਧ ਜਾਏਗਾ, ਲੋਕ ਘਰਾਂ 'ਚ ਵੀ ਡੁਬਕੀਆਂ ਖਾਣਗੇ ਜੋ ਮੈਨੂੰ ਲੱਗਣ ਡਿਆ। ਅੱਛਾ ਜੀ, ਐਹਸਨ ਇਕਬਾਲ ਸਾਹਿਬ ਨੇ ਇੱਕ ਇੰਟਰਨੈਸ਼ਨਲ ਚੈਨਲ ਨੂੰ ਇੰਟਰਵਿਊ ਦਿੱਤਾ ਹੈ, ਮੀਡੀਆ ਦੇ ਨੂੰ। ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ PTI ਅਦਾਰਿਆਂ ਦੇ ਕੋਲੋਂ ਮਾਫੀ ਮੰਗ ਲੇ ਜਾਂ ਫਿਰ ਅਦਾਰੇ ਉਹਦੇ ਉੱਤੇ ਜਿਹੜਾ ਪਾਬੰਦੀ ਲਾ ਦੇਣਗੇ। ਉਹਨਾਂ ਆਖਿਆ ਜੀ ਕਦੋਂ ਲਾਓਗੇ ਪਾਬੰਦੀ? ਉਹਨਾਂ ਆਖਿਆ ਜਦੋਂ ਅਦਾਰਿਆਂ ਦਾ ਦਿਲ ਹੋਏਗਾ ਉਦੋਂ ਪਾਬੰਦੀ ਲਾ ਦੇਣਗੇ। ਮਤਲਬ ਅਸੀਂ ਤੇ ਬਸ ਇੱਥੇ ਬੈਠੇ ਹਾਂ ਐਵੇਂ ਹੀ, ਅਦਾਰਿਆਂ ਦਾ ਜਿਸ ਵੇਲੇ ਦਿਲ ਹੋਏਗਾ ਪਾਬੰਦੀ ਲਾ ਦੇਣਗੇ। ਅਦਾਰਿਆਂ ਕੋਲ ਮਾਫੀ ਮੰਗ ਲੈਣ, ਅਦਾਰਿਆਂ ਨਾਲ ਸੁਲ੍ਹਾ ਕਰ ਲੈਣ, ਅਦਾਰੇ ਆਹ ਕਰ ਲੈਣ, ਅਦਾਰੇ ਉਹ ਕਰ ਲੈਣ, PTI ਇਹ ਕਰ ਲੈ। ਤੁਸੀਂ ਕੌਣ ਹੋ ਫਿਰ ਮਾਮੇ ਖਾਂ? ਅਸੀਂ ਖਾਂ ਮਖਾ ਜੀ। ਤੇ ਬਹਰਹਾਲ ਇਹ ਐਹਸਨ ਇਕਬਾਲ ਸਾਹਿਬ ਨੇ ਜਿਹੜਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਆਪਣੀ ਬੇਇੱਜ਼ਤੀ ਕਰ ਰਹੇ ਨੇ, ਜਿਹੜਾ ਇੰਟਰਵਿਊ ਦੇ ਰਹੇ ਨੇ ਆਪਣੇ ਵੱਲੋਂ ਤੇ PTI ਦੀ ਬੇਇੱਜ਼ਤੀ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਨਹੀਂ ਪਤਾ ਕਿ ਉਹ ਸਿਟਿੰਗ ਵਜ਼ੀਰ ਨੇ ਔਰ ਇਹ ਜਿਹੜੀਆਂ ਗੱਲਾਂ ਕਹਿ ਰਹੇ ਨੇ ਇਹ ਕੋਈ ਵੀ ਜ਼ੀ ਸ਼ਊਰ ਪੜ੍ਹਿਆ ਲਿਖਿਆ ਬੰਦਾ ਨਹੀਂ ਕਹਿ ਸਕਦਾ ਆਪਣੀ ਰਿਆਸਤ ਦੇ ਬਾਰੇ, ਭਾਵੇਂ ਸੱਚ ਵੀ ਹੋਵੇ। ਲੇਕਿਨ ਥੋੜ੍ਹਾ ਬਹੁਤ ਝਾਕਾ, ਕੋਈ ਪਰਦਾ, ਕੋਈ ਆਵਾਮ ਦੇ ਸਾਹਮਣੇ ਗੱਲ ਤੇ ਰੱਖਣੀ ਹੁੰਦੀ ਹੈ ਨਾ। ਇੰਨੀ ਨਮੋਸ਼ੀ ਖੁੱਲੀ ਮੰਨੀ ਆਉਂਦੇ ਨੇ ਵੀ ਸਾਡੇ ਪੱਲੇ ਕੁਛ ਨਹੀਂ ਹੈ। ਉਹਨਾਂ ਕਿਹਾ ਜੀ ਇਹ ਅਗਰ ਇਹਨਾਂ ਸਿਆਸਤ ਕਰਨੀ ਤਾਂ ਅਦਾਰਿਆਂ ਨਾਲ ਗੱਲ ਕਰ ਲੈਣ। ਤੇ ਉਹਨੇ ਪੁੱਛਿਆ ਅੱਗੋਂ ਵੀ ਅਦਾਰੇ ਕਦੋਂ ਇਹਨਾਂ ਦੇ ਤੁਸੀਂ ਪਾਬੰਦੀ ਲਾ ਰਹੇ ਸੋ? ਉਹਨਾਂ ਕਿਹਾ ਜਦੋਂ ਅਦਾਰੇ ਚਾਹਣਗੇ ਉਹ ਪਾਬੰਦੀ ਲਾ ਲੈਣਗੇ, ਸਾਡਾ ਇਹਦੇ 'ਚ ਕੀ ਲੈਣ ਦੇਣ। ਇਹ ਆਖਰੀ ਜੁਮਲਾ ਨਹੀਂ ਕਿਹਾ, ਪਰ ਕਹਿਣ ਦਾ ਮਤਲਬ ਇਹੀ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਵਲਾਇਤ ਤੋਂ, ਜਿੱਥੇ ਮੈਂ ਵੀ ਇਸ ਵੇਲੇ। ਵਲਾਇਤ ਦੇ ਵਿੱਚ ਜਨਾਬੇ ਵਾਲਾ ਇਸ ਵੇਲੇ ਯੂਸਫ ਰਜ਼ਾ ਗਿਲਾਨੀ ਸਾਹਿਬ, ਬਮਾ ਅਹਿਲੋ ਅਯਾਲ, ਸਨ ਟੱਬਰਾ ਇਹਨੂੰ ਕਹਿੰਦੇ ਨੇ ਸਾਡੇ ਇਲਾਕੇ 'ਚ। ਜਿਸ ਵੇਲੇ ਕਿਸੇ ਬੰਦੇ ਨੂੰ ਸਾਦੇ ਨੇ ਵਲੀਮੇ 'ਤੇ ਜਾਂ ਵਿਆਹ 'ਤੇ ਉਹਨੂੰ ਜਿਹੜਾ ਕਾਰਡ ਭੇਜਦੇ ਨੇ ਨਾ, ਉਹ ਜੇ ਤੇ ਨਾਂ ਲਿਖਿਆ ਹੋਵੇ ਕੱਲਾ ਤਾਂ ਉਹ ਬੰਦਾ ਕੱਲਾ ਹੀ ਜਾਂਦਾ ਹੈ। ਅਤੇ ਉਹ ਜਿਹੜੇ ਪੈਸੇ ਦਿੰਦੇ ਨੇ ਵਿਆਹ ਸ਼ਾਦੀ 'ਤੇ, ਉਹਨੂੰ ਪੰਜਾਬੀ 'ਚ ਨਿਉਂਦਰਾ ਆਉਂਦੇ ਨੇ। ਹੋਰ ਵੀ ਪੰਜਾਬੀ ਦੇ ਡਿਫਰੈਂਟ ਇਲਾਕਿਆਂ 'ਚ ਉਹਦੇ ਨਾਂ ਡਿਫਰੈਂਟ ਨੇ। ਅਤੇ ਉਹ ਜਿਹੜੇ ਪੂਰੇ ਟੱਬਰ ਨੂੰ ਸੱਜਣਾ ਹੁੰਦਾ ਨਾ, ਬਮਾ ਅਹਿਲੋ ਅਯਾਲ ਜਿਵੇਂ ਉਰਦੂ 'ਚ ਲਿਖਦੇ ਨੇ, ਅਤੇ ਉਹ ਪੰਜਾਬੀ 'ਚ ਉਹਨੂੰ ਸਨ ਟੱਬਰਾ ਆਖਦੇ ਨੇ ਕਿ ਪੂਰੇ ਟੱਬਰ ਨਾ ਆਓ। ਅਤੇ ਇਹ ਸਨ ਟੱਬਰਾ ਸੱਦਿਆ ਗਿਆ ਜਨਾਬ ਯੂਸਫ ਰਜ਼ਾ ਗਿਲਾਨੀ ਸਾਹਿਬ ਨੂੰ। ਉਹਨਾਂ ਦੀ ਬੇਟੀ ਹੈ ਫਿਜ਼ਾ ਸਾਹਿਬਾ। ਫਿਜ਼ਾ ਗਿਲਾਨੀ ਸਾਹਿਬਾ ਦਾ ਅੱਗੋਂ ਪੁੱਤਰ ਹੈ, ਉਹ ਲੰਡਨ ਦੇ ਵਿੱਚ ਪੜ੍ਹਨ ਆ ਗਿਆ ਕਿਤੇ। ਅਤੇ ਉਹ ਜਿਸ ਵੇਲੇ ਲੰਡਨ 'ਚ ਪੜ੍ਹ ਕੇ ਅਤੇ ਉਹਨੇ ਇੱਥੋਂ ਹੁਣ ਆਪਣੀ ਕਨਵੋਕੇਸ਼ਨ ਗ੍ਰੈਜੂਏਸ਼ਨ ਮਤਲਬ ਡਿਗਰੀ ਸ਼ਿਗਰੀ ਲੱਭਣੀ ਸੀ ਉਹਨੂੰ। ਅਤੇ ਉਹਦੇ 'ਤੇ ਫਿਰ ਸਾਰੇ ਟੱਬਰ ਨੇ ਆਉਣਾ ਸੀ। ਤੁਹਾਨੂੰ ਪਤਾ ਪਹਿਲਾ ਮੇਰਾ ਖਿਆਲ ਟੱਬਰ 'ਚੋਂ ਕੋਈ ਮੁੰਡਾ ਇਹੋ ਜਿਹੇ ਥਾਂ ਤੋਂ ਪੜ੍ਹਿਆ ਹੋਣਾ। ਅਤੇ ਉਹਨਾਂ ਕਿਹਾ ਹੁਣ ਪੂਰਾ ਟੱਬਰ ਜਿਹੜਾ ਨਾ ਉਹ ਜਿਹੜੀ ਭੈਣ ਸਾਡੀ ਨੇ ਟਵੀਟ ਕੀਤਾ, ਜਿਹੜਾ ਫਿਜ਼ਾ ਸਾਹਿਬਾ ਨੇ, ਉਹਨਾਂ ਨੇ ਅੰਗਰੇਜ਼ੀ 'ਚ ਜੋ ਵੀ ਲਿਖਿਆ, ਲੇਕਿਨ ਉਹਦਾ ਉਰਦੂ ਤਰਜਮਾ ਹੀ ਬਣਦਾ ਵੀ ਮੈਂ ਖੁਸ਼ੀ ਨਾਲ ਸੁੱਜ ਫੁੱਲ ਗਈ ਹਾਂ। ਉਹ ਤਾਂ ਅਪੜ ਗਏ ਨੇ ਜੀ ਇੱਥੇ। ਤੁਹਾਨੂੰ ਪਤਾ ਸਾਰਾ ਟੱਬਰ। ਯੂਸਫ ਰਜ਼ਾ ਗਿਲਾਨੀ ਸਾਹਿਬ ਨੇ ਆਪਣਾ ਇੱਕ ਡੈਲੀਗੇਸ਼ਨ ਬਣਾਇਆ। ਆਖਰ ਜ਼ਾਹਿਰ ਹੈ ਉਹ ਨਾਨਾ ਜੀ ਕੀ ਫਾਤਿਹਾ ਅਤੇ ਹਲਵਾਈ ਕੀ ਦੁਕਾਨ, ਉਹ ਵਾਲਾ ਤੁਸੀਂ ਮੁਹਾਵਰਾ ਤਾਂ ਸੁਣਿਆ ਹੀ ਸੀ, ਇੱਥੇ ਉਲਟ ਹੋਇਆ ਖੜਾ। ਯੂਸਫ ਰਜ਼ਾ ਗਿਲਾਨੀ ਸਾਹਿਬ ਨੇ ਪਹਿਲੇ ਤਾਂ ਇੱਥੇ ਇੱਕ ਆਪਣਾ ਆਫੀਸ਼ੀਅਲ ਵਿਜ਼ਿਟ ਬਣਾਇਆ। ਆਫੀਸ਼ੀਅਲ ਵਿਜ਼ਿਟ ਕਿਵੇਂ ਬਣਦੇ ਨੇ? ਇੱਥੇ ਕਿਸੇ ਬੰਦੇ ਨੂੰ ਕਿਹਾ ਪਾਕਿਸਤਾਨ ਨੂੰ, ਯਾਰ ਤੇਰਾ ਕੋਈ ਜਾਣ ਵਾਲਾ ਹੈ, ਉਹਦੇ ਕੋਲੋਂ ਜ਼ਰਾ ਕੋਈ ਲੈਟਰ ਸ਼ੈਟਰ 'ਤੇ ਭਿਜਵਾ। ਉਹਨੇ ਕਿਸੇ ਨੂੰ ਕਿਹਾ ਕਿ ਲੈਟਰ ਭਿਜਵਾ ਦਿੱਤਾ। ਉਹ ਆਏ, ਅੱਧਾ ਘੰਟਾ ਕਿਤੇ ਫੇਰਾ ਮਾਰਿਆ, ਤਸਵੀਰ ਖਿਚਵਾਈ, ਬਾਕੀ ਫਿਰ ਕੰਮ ਜਿਹੜਾ ਸਾਰਾ ਆਪਣਾ ਜਿਹੜਾ ਦੂਸਰਾ ਸਰਕਾਰੀ ਪੈਸਿਆਂ 'ਤੇ। ਉਹ ਡੈਲੀਗੇਸ਼ਨ 'ਚ ਉਹਨਾਂ ਕੋਲ 2-3 ਸੈਨੇਟਰ ਪਾਏ ਅਤੇ 2 MNA ਪਾਏ। MNA ਦੋਵੇਂ ਆਪਣੇ ਪੁੱਤਰ ਨੇ ਫਾਰਮ 47 'ਤੇ ਜਿੱਤੇ ਹੋਏ। ਉਹਨਾਂ ਨੂੰ ਸਾਰਿਆਂ ਨੂੰ ਸਰਕਾਰੀ ਖਰਚੇ 'ਤੇ ਲਿਆਂਦਾ ਜਨਾਬ ਇੱਥੇ। ਅਤੇ ਮਾਮੇ ਵੀ ਆਏ ਸਨ। ਉਹਨਾਂ ਆਖਿਆ ਨਾ ਤੂੰ ਮਾਮਾ ਲੱਗਦਾ? ਹਾਂਜੀ, ਉਹ ਮੁਲਕ ਦੇ ਮਾਮੇ ਲੱਗਦੇ ਨੇ। ਉਹ ਸਿਰਫ ਉਸ ਬੱਚੇ ਦੇ ਹੀ ਮਾਮੇ ਨਹੀਂ ਲੱਗਦੇ ਜਿਹਦੀ ਕਨਵੋਕੇਸ਼ਨ 'ਤੇ ਆਏ ਨੇ, ਉਹ ਤੁਹਾਡੇ ਅਤੇ ਮੁਲਕ ਦੇ ਵੀ ਮਾਮੇ ਹੀ ਲੱਗਦੇ ਨੇ। ਉਹ ਫਿਰ ਮਾਮਿਆਂ ਨੇ ਸਰਕਾਰੀ ਖਰਚੇ 'ਤੇ, ਨਾਨਕਿਆਂ ਦੇ ਖਰਚੇ 'ਤੇ, ਮਤਲਬ ਕਿ ਤੁਹਾਡੇ ਖਰਚੇ 'ਤੇ ਉਹ ਸਾਰੇ ਤਸ਼ਰੀਫ ਲਿਆਏ ਨੇ ਇੱਥੇ। ਅਤੇ ਯੂਸਫ ਸਾਹਿਬ ਵੀ, ਯੂਸਫ ਸਾਹਿਬ ਦੀ ਬੇਗਮ ਵੀ, ਅਤੇ ਉਹਨਾਂ ਦੀ ਬੇਟੀ ਵੀ, ਅਤੇ ਉਹ ਬੱਚਾ ਵੀ। ਅਤੇ ਉਹ ਜਨਾਬ ਵਾਲਾ ਉਹ ਤਸਵੀਰ ਜਿਹੜੀ ਹੈ ਉਹਦੇ ਵਿੱਚ ਬੱਚਾ ਬੜਾ ਰਾਜ਼ੀ ਹੈ ਕਿ ਸਾਰੇ ਆਏ ਨੇ। ਬੱਚੇ ਨੇ ਸਾਰਿਆਂ ਨੂੰ ਸ਼ੁਕਰੀਆ ਆਖਿਆ, ਅਜੇ ਤੱਕ ਤੁਹਾਨੂੰ ਨਹੀਂ ਆਖਿਆ ਜਿਨ੍ਹਾਂ ਨੇ ਸਪੋਂਸਰ ਕੀਤਾ ਹੈ ਪੂਰੇ ਦਾ ਪੂਰਾ। ਵੈਸੇ ਬੱਚੇ ਕੋਲੋਂ ਮੈਂ ਉਮੀਦ ਕਰਾਂਗਾ ਕਿਉਂਕਿ ਬੱਚਾ ਜਿਹੜਾ ਪੜ੍ਹਿਆ ਲਿਖਿਆ, ਚਲੋ ਇੱਥੋਂ ਇਹ ਤਾਂ ਪੜ੍ਹੇ ਲਿਖੇ ਨਹੀਂ ਬਾਕੀ ਐਡੇ, ਉਹ ਬੱਚਾ ਪੜ੍ਹ ਲਿਖ ਗਿਆ ਤਾਂ ਉਹਦੀ ਮਿਹਰਬਾਨੀ ਹੈ ਕਿ ਉਹ ਇੱਕ ਖੱਤ ਜਾਰੀ ਕਰੇ ਪਾਕਿਸਤਾਨੀ ਕੌਮ ਦੇ ਨਾਂ, ਪਾਕਿਸਤਾਨੀ ਕੌਮ ਦਾ ਸ਼ੁਕਰੀਆ ਅਦਾ ਕਰੇ ਜਿਨ੍ਹਾਂ ਨੇ ਉਹਨਾਂ ਦੇ ਨਾਨੇ ਨੂੰ, ਮਾਮਿਆਂ ਨੂੰ ਅਫੋਰਡ ਕੀਤਾ, ਇੱਥੇ ਘੱਲਿਆ। ਇਹ ਨਿੱਕਾ ਕੰਮ ਥੋੜ੍ਹੀ ਹੈ। ਸਰਕਾਰੀ ਖਰਚੇ ਤੋਂ ਉੱਥੇ ਲੋਕਾਂ ਕੋਲੋਂ ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾਣ ਡਏ। ਉਹਨਾਂ ਲੋਕਾਂ ਨੇ ਇੱਕ ਆਪਣੀ ਕੌੜੀ ਜੋੜ ਕੇ ਅਤੇ ਇਹ ਉਹਦੀ ਗ੍ਰੈਜੂਏਸ਼ਨ 'ਤੇ ਇੱਥੇ ਸਾਰਿਆਂ ਨੂੰ ਘੱਲਿਆ ਹੈ। ਖੈਰ ਜੀ, ਇਹ ਖਬਰ ਸੀ। ਅਗਲੀ ਖਬਰ ਜਿਹੜੀ ਉਹ ਪੈਰਿਸ ਤੋਂ ਹੈ। ਵਲਾਇਤ ਦੇ ਨਾਲ ਹੀ ਪੈਰਿਸ ਰੱਖਦੇ ਨੇ। ਪੈਰਿਸ ਦੇ ਵਿੱਚ ਇਸ ਵੇਲੇ ਰਾਣਾ ਜੀ ਫਿਰ ਰਹੇ ਨੇ ਗੰਡੋਲੇ 'ਚ। ਗੰਡੋਲਾ ਕੀ ਹੁੰਦਾ ਜੀ? ਇਹ ਗੰਡੋਲਾ ਕਸ਼ਤੀ ਕਹਿ ਲਓ ਉਹਨੂੰ, ਕਿਸ਼ਤੀ ਦੀ ਉੱਥੇ ਜਨਾਬ ਸਫ਼ਰ ਹੋ ਰਿਹਾ।
ਪੈਰਿਸ ਦੇ ਜਿਹੜੇ ਸਮੁੰਦਰ ਨੇ, ਆਪਣਾ ਸਮੁੰਦਰ ਆਖ ਦਿੱਤਾ ਹੈ, ਦਰਿਆ ਨੇ ਪੈਰਿਸ ਦੇ ਵਿੱਚ, ਉਹਦੇ ਵਿੱਚ ਜਨਾਬ ਦਰਿਆ ਦੇ ਵਿੱਚ ਭਾਬੀ ਸਾਹਿਬਾ ਤੇ ਰਾਣਾ ਸਾਹਿਬ, ਭਾਬੀ ਦੀ ਅਸੀਂ ਗੱਲ ਨਹੀਂ ਕਰਨੀ, ਪਹਿਲਾਂ ਵੀ ਆਖਿਆ ਵੀ ਸਾਡੀ ਭੈਣ ਹੈ, ਉਹਦਾ ਕੀ ਕਸੂਰ ਹੈ, ਕਾਰਨਾਮੇ ਤਾਂ ਸਾਰੇ ਰਾਣਾ ਸਾਹਿਬ ਦੇ ਨੇ, ਤੇ ਰਾਣਾ ਸਾਹਿਬ ਖੁਸ਼ ਨੇ, ਹੈਟ ਸ਼ੈਟ ਲਈ ਫਿਰਦੇ ਨੇ ਉੱਥੇ। ਅਸੀਂ ਤੇ ਐਵੇਂ ਹੀ, ਮੇਰਾ ਮਤਲਬ ਰਾਜੂ ਬਣ ਗਿਆ ਜੈਂਟਲਮੈਨ, ਉੱਥੇ ਗੱਲ ਕੀਤੀ ਸੀ, ਤੇ ਇੱਥੇ ਤੇ ਜੈਂਟਲਮੈਨ ਰਾਜੂ ਬਣਿਆ ਖੜਾ, ਉਲਟਾ ਕੰਮ ਬਣਿਆ। ਪਰ ਰਾਣਾ ਇਨ ਪੈਰਿਸ ਜੀ, ਹੁਣ ਰਾਣਾ ਜੀ ਦਰਿਆ 'ਚ ਚਲੇ ਗਏ ਨੇ, ਤੇ ਹੁਣ ਦਰਿਆ ਨੇ ਕਿੱਥੇ ਜਾਣਾ ਹੈ ਸਾਨੂੰ ਨਹੀਂ ਪਤਾ, ਉਹਦੇ ਦਰਿਆ ਕੋ ਪੁੱਛਣਾ ਪਏਗਾ। ਪਰ ਰਾਣਾ ਸਾਹਿਬ ਉੱਥੇ ਖੁਸ਼ ਫਿਰ ਰਹੇ ਨੇ। ਤੇ ਦੂਜੇ ਪਾਸੇ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਹੜੇ ਸਾਡੇ ਐਥਲੀਟ ਨੇ, ਹਜੇ ਤੱਕ ਜਿੰਨੇ ਵੀ ਨਤੀਜੇ ਆਏ ਨੇ, ਉਹਨਾਂ 'ਚ ਹਰ ਨਤੀਜੇ 'ਚ ਤੁਹਾਨੂੰ ਮਖੌਲ ਲੱਗਣ ਡਿਆ ਹੋਏਗਾ, ਪਰ ਹਰ ਨਤੀਜੇ 'ਚ ਅਸੀਂ ਪਹਿਲੇ ਨੰਬਰ 'ਤੇ ਆਏ ਹਾਂ ਪਿਛਲੇ ਪਾਸਿਓਂ। ਉਹ ਪਿਛਲੇ ਦਿਨੋਂ ਮਜ਼ਾਕ ਕਰਨ ਡਏ ਸਨ ਸਾਡੇ ਤੈਰਾਕ ਨੂੰ, ਤੇ ਉਹ ਮੁੰਡੇ ਕੋਲੋਂ ਪੁੱਛਿਆ, ਜ਼ਾਹਿਰ ਹੈ ਲੋਕਾਂ ਨੇ ਵੀ ਆਖਿਆ ਵੀ ਗਿੱਲ ਸਾਹਿਬ ਉੱਤੇ ਬਹੁਤਾ ਮਖੌਲ ਨਾ ਕਰੋ, ਉਹਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ, ਉਹਨੂੰ, ਮੇਰਾ ਮਤਲਬ ਹੈ ਕਿ ਉਹਦੇ ਕੋਲ ਕੋਈ ਸਹੂਲਤਾਂ ਨਹੀਂ। ਯਾਰ ਸਹੂਲਤਾਂ ਦੀ ਗੱਲ ਨਹੀਂ, ਜੇ ਮੈਰਿਟ 'ਤੇ ਘੱਲਦੇ ਨਾ ਕਿਸੇ ਬੰਦੇ ਨੂੰ। ਤੇ ਇੱਕ ਹੋਰ ਸਪੋਰਟਸ ਹੈ, ਉਹਦਾ ਮੇਰੇ ਕੋਲ ਡਾਟਾ ਆ ਰਿਹਾ, ਜਿਸ ਵੇਲੇ ਆਉਂਦਾ ਹੈ ਤੇ ਉਹਦੇ 'ਤੇ ਤੁਹਾਡੇ ਨਾਲ ਗੱਲ ਕਰਾਂਗੇ। ਇੱਕ ਹੋਰ ਸਪੋਰਟਸ ਦੇ ਵਿੱਚ ਪਿਛਲੇ ਦਿਨੋਂ ਅਮਰੀਕਾ ਦੇ ਵਿੱਚ ਉਹ ਸਪੋਰਟਸ ਹੋਈ, ਤੇ ਉਹ ਪਤਾ ਇਹ ਲੱਗਾ ਵੀ ਉੱਥੇ ਵੀ ਮੈਰਿਟ ਦੇ ਖਿਲਾਫ ਹੀ ਪਾਕਿਸਤਾਨ ਤੋਂ ਬੰਦੇ ਘੱਲ ਦਿੱਤੇ ਨੇ। ਜਿਸ ਵੇਲੇ ਮੈਰਿਟ ਦੇ ਖਿਲਾਫ ਬੰਦੇ ਘੱਲੋਗੇ, ਵਹਾਬ ਰਿਆਜ਼ ਵਰਗੀਆਂ ਖੱਚਾਂ ਜਿਸ ਵੇਲੇ ਤੁਸੀਂ ਬਣਾਓਗੇ, ਸਿਲੈਕਟਰ ਬਣਾਓਗੇ, ਤਾਂ ਪਤਾ ਨਹੀਂ ਕੀ ਕੁਝ ਬਣਾਓਗੇ, ਤਾਂ ਫਿਰ ਨਤੀਜੇ ਸਪੋਰਟਸ ਦੇ ਇਹੋ ਜਿਹੇ ਆਣੇ ਨੇ। ਉਹ ਮੇਰਾ ਖਿਆਲ ਹੈ ਕਿ ਉਹ ਜਿਹੜਾ ਹੋਏਗਾ ਨਾ, ਜਿਹੜਾ ਤੈਰਾਕ ਭੇਜਿਆ ਹੈ, ਉਹ ਵੀ ਕੋਈ ਮੇਰਾ ਖਿਆਲ ਮਰਜ਼ੀ ਨਾਲ ਹੀ ਭੇਜ ਛੱਡਿਆ ਹੋਣਾ, ਜਿਹੜਾ ਪਹਿਲੇ ਨੰਬਰ 'ਤੇ ਆਇਆ ਪਿਛਲੇ ਪਾਸਿਓਂ। ਤੇ ਉਹਨੂੰ ਜਿਸ ਵੇਲੇ ਪੁੱਛਿਆ, ਉਹਨੇ ਕਿਹਾ ਯਾਰ ਕੀ ਗੱਲ ਕਰਦੇ ਹੋ ਤੁਸੀਂ, ਸਵਿਮਿੰਗ ਪੂਲ ਦਾ ਹਾਲ ਵੇਖਿਆ ਸੀ ਜਿਸ ਵੇਲੇ ਮੈਂ ਸਵਿਮਿੰਗ ਕਰ ਰਿਹਾ ਸਾਂ। ਉਹ ਬੰਦੇ ਨੇ ਸੋਚਿਆ ਸ਼ਾਇਦ ਉਹਦੇ 'ਚ ਕੋਈ ਕਸੂਰ ਸੀ ਸਵਿਮਿੰਗ ਪੂਲ ਦੇ ਵਿੱਚ। ਉਹਨੇ ਕਿਹਾ ਨਹੀਂ, ਤੁਸੀਂ ਵੇਖਿਆ ਨਹੀਂ, ਮੈਂ ਸਾਰੇ ਹੀ ਗੋਰੇ ਅੱਗੇ ਲਾਏ ਸਨ ਆਪਣੇ, ਮੈਂ ਇਕੱਲਾ ਹੀ ਉਹਨਾਂ ਦੇ ਪਿੱਛੇ ਸਨ, ਮੇਰੇ ਤੋਂ ਅੱਗੇ ਲੱਗ ਕੇ ਉਹ ਭੱਜ ਰਹੇ ਸਨ, ਮਤਲਬ ਪਾਣੀ ਦੇ ਵਿੱਚ ਅੱਗੇ ਲੱਗ ਤੈਰ ਰਹੇ ਸਨ। ਤੇ ਇਹ ਸਾਡੇ ਹਾਲ ਨੇ। ਲੇਕਿਨ ਰਾਣਾ ਸਾਹਿਬ ਉੱਥੇ ਜਨਾਬ ਪੂਰੇ ਆਬੋ-ਤਾਬ ਦੇ ਨਾਲ ਇਸ ਵੇਲੇ ਚਮਕ ਤੇ ਨਹੀਂ ਮੈਂ ਕਹਿ ਸਕਦਾ, ਪਤਾ ਨਹੀਂ ਹੁਣ ਕੀ ਰਹੇ ਨੇ। ਲੇਕਿਨ ਚਲੋ ਜੀ, ਇਹ ਤੇ ਪੈਰਿਸ ਦੀਆਂ ਗੱਲਾਂ ਸਨ। ਹੁਣ ਚੱਲਨੇ ਜੀ ਅੱਗੇ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ, ਤੇ ਇਹਨਾਂ ਦੇ ਤੁਸੀਂ ਸੁਣ ਲਏ ਨੇ। ਆਸਮਾ ਸ਼ਰਾਜ਼ੀ ਸਾਹਿਬਾ ਤੇ ਇਰਫਾਨ ਸਦੀਕੀ ਸਾਹਿਬ ਦੀ ਝੜਪ ਹੋਈ। ਆਸਮਾ ਸ਼ਰਾਜ਼ੀ ਸਾਹਿਬਾ ਨੇ ਆਖਿਆ ਹੈ ਕਿ ਮੁਕਤਦਰਾ ਮਤਲਬ ਮਿਲਟਰੀ ਇਸਟੈਬਲਿਸ਼ਮੈਂਟ ਜਿਹੜੀ ਹੈ, ਉਹ ਤਾਂ ਹਮੇਸ਼ਾ ਇਸ ਪਾਸੇ ਰਹਿਣਾ ਚਾਹੁੰਦੀ ਹੈ ਜਿਹੜੀ ਮਕਬੂਲ ਹੋਵੇ, ਔਰ ਇਸ ਵੇਲੇ ਪਾਕਿਸਤਾਨ ਤਹਿਰੀਕ ਇਨਸਾਫ ਤੋਂ ਜ਼ਿਆਦਾ ਮਕਬੂਲ ਹੋਰ ਕੋਈ ਜਮਾਤ ਨਹੀਂ ਹੈ। ਤੇ ਮੁਕਤਦਰਾ ਤੇ ਚਾਹੇਗੀ ਕਿ ਉਹ ਤਹਿਰੀਕ ਇਨਸਾਫ ਦੇ ਨਾਲ ਰਵੇ, ਤੇ ਉਹ ਆਰਾਮ ਕਰ ਲਏ, ਤੇ ਦੋਵੇਂ ਇਕੱਠੇ ਬਣ ਕੇ ਕੰਮ, ਕਿਉਂਕਿ ਉਹਨਾਂ 'ਤੇ ਤਨਕੀਦ ਬੜੀ ਹੋ ਰਹੀ ਹੈ। ਤੇ ਮੁਕਤਦਰਾ ਅਮੂਮੀ ਤੌਰ 'ਤੇ ਤਨਕੀਦ ਤੋਂ ਭੱਜਦੀ ਹੈ। ਇੱਥੋਂ ਤੱਕ ਤੇ ਆਸਮਾ ਸ਼ਰਾਜ਼ੀ ਸਾਹਿਬਾ ਦਾ ਤਜਜ਼ੀਆ ਠੀਕ ਹੈ ਕਿ ਮੁਕਤਦਰਾ ਜਿਹੜੀ ਹੈ ਉਹ ਆਮ ਤੌਰ 'ਤੇ ਤਨਕੀਦ ਤੋਂ ਬਹੁਤ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਔਰ ਭੱਜਦੀ ਹੈ। ਇਰਫਾਨ ਸਦੀਕੀ ਸਾਹਿਬ ਕੋਲ ਇਹਦਾ ਜਵਾਬ ਕੋਈ ਨਹੀਂ ਸੀ, ਤੋਂ ਅੱਗੋਂ ਆ ਗਏ ਗੁੱਸੇ 'ਚ। ਉਹਨਾਂ ਕਿਹਾ ਬੀਬੀ ਤੂੰ ਇੰਜ ਕਰੀ, ਅਗਲੀ ਵਾਰੀ DG ISPR ਦੀ ਪ੍ਰੈਸ ਕਾਨਫਰੰਸ ਚਲੀ ਜਾਈ, ਤੇ ਇਹ ਸਵਾਲ ਉਹਨਾਂ ਕੋਲੋਂ ਆਪੇ ਹੀ ਪੁੱਛ ਲਈ, ਉਹ ਹੀ ਤੈਨੂੰ ਦੱਸਣਗੇ, ਮੈਂ ਨਹੀਂ ਦੱਸਣ ਡਿਆ। ਇੱਥੋਂ ਤੁਸੀਂ ਇਹ ਹਿਸਾਬ ਆਪੇ ਹੀ ਲਾ ਲਓ ਵੀ ਇਹ ਕਿੱਡੇ ਪ੍ਰੈਸ਼ਰ 'ਚ ਨੇ, ਔਰ ਇਹਨਾਂ ਦਾ ਬੇੜਾ ਕਿੰਨਾ ਗਰਕ ਹੋਇਆ ਇਸ ਵੇਲੇ। ਇਹਨਾਂ ਨੂੰ ਸਮਝ ਨਹੀਂ ਆਉਣ ਡਈ ਵੀ ਅਸੀਂ ਹੁਣ ਕਿਸ ਪਾਸੇ ਨੂੰ ਜਾਣਾ ਹੈ ਤੇ ਕੀ ਕਰਨਾ ਹੈ। ਇਹ ਹੁਣ ਅੱਗੋਂ ਗਲ ਪੈਣ ਲੱਗ ਪਏ ਨੇ, ਕਿਸੇ ਨੂੰ ਕੋਈ ਗੱਲ ਆਉਂਦੇ ਨੇ ਤੇ ਕਿਸੇ ਨੂੰ ਕੋਈ ਗੱਲ ਆਉਂਦੇ ਨੇ, ਲੇਕਿਨ ਮਤਲਬ ਕਿ ਗਲ ਪੈਣ ਲੱਗ ਪਏ ਨੇ। ਆਸਮਾ ਸ਼ਰਾਜ਼ੀ ਨੇ ਜਿਹੜਾ ਸਵਾਲ ਕੀਤਾ ਸੀ ਉਹਦੇ ਉੱਤੇ ਇਹ ਗੱਲ ਪੈ ਗਿਆ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਉਹ ਵਜ਼ਾਰਤ ਖਾਰਜਾ ਦੀ ਬੁਜ਼ਦਿਲੀ ਹੈ। ਪ੍ਰੈਸ ਰਿਲੀਜ਼ ਪਹਿਲਾਂ ਜਾਰੀ ਕੀਤੀ ਜਿਹਦੇ ਵਿੱਚ ਆਖਿਆ ਵੀ ਇਸਮਾਈਲ ਹਾਨੀਆ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਇਰਾਨ 'ਚ, ਉਹ ਇਸਰਾਈਲ ਨੇ ਬੜਾ ਭੈੜਾ ਕੰਮ ਕੀਤਾ, ਇਸਰਾਈਲ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ, ਇਨਸਾਨੀ ਹਕੂਕ ਦੀ ਖਿਲਾਫਵਰਜ਼ੀ ਨਹੀਂ ਕਰਨੀ ਚਾਹੀਦੀ। ਤੇ ਹੁਣ ਜਿਹੜੀ ਨਵੀਂ ਪ੍ਰੈਸ, ਉਹ ਪ੍ਰੈਸ ਰਿਲੀਜ਼ ਜਿਹੜੀ ਡਿਲੀਟ ਕਰ ਛੱਡੀ, ਨਵੀਂ ਪ੍ਰੈਸ ਰਿਲੀਜ਼ ਜਾਰੀ ਕੀਤੀ ਜਿਹਦੇ ਵਿੱਚ ਇਸਰਾਈਲ ਦਾ ਨਾਮੋ ਨਿਸ਼ਾਨ ਫਿਰ ਮੁਕਾ ਦਿੱਤਾ। ਉਹ ਦੂਸਰੇ ਤਰੀਕੇ ਨਾਲ ਨਹੀਂ, ਪ੍ਰੈਸ ਕਾਨਫਰੰਸ ਦੇ ਵਿੱਚੋਂ ਨਾਮੋ ਨਿਸ਼ਾਨ ਮਿਟਾ ਦਿੱਤਾ ਤਾਂ ਕਿ ਕੋਈ ਗੁੱਸਾ ਨਾ ਕਰ ਜੇ, ਇੰਨੀ ਇਹਨਾਂ ਦੀ ਔਕਾਤ ਹੈ। ਤੇ ਹੁਣ ਪੂਰੇ ਸੋਸ਼ਲ ਮੀਡੀਆ 'ਤੇ ਤੇ ਹਰ ਥਾਂ 'ਤੇ ਇਹ ਤਬਸਰਾ ਹੋ ਰਿਹਾ, ਸੋ ਮਚ ਸੋ ਕਿ ਨਜਮ ਸੇਠੀ ਸਾਹਿਬ ਨੇ ਵੀ ਇਹ ਤਬਸਰਾ ਕੀਤਾ ਹੈ ਕਿ ਇਮਰਾਨ ਖਾਨ ਹੁੰਦਾ, ਇਹ ਨਜਮ ਸੇਠੀ ਸਾਹਿਬ ਚੇਤੇ ਰੱਖੋ ਕਿ ਇਮਰਾਨ ਖਾਨ ਦੇ ਮੁਖਾਲਫ ਨੇ, ਬਹੁਤ ਤਨਕੀਦ ਕਰਦੇ ਨੇ ਉਹਨਾਂ 'ਤੇ। ਉਹਨਾਂ ਨੇ ਵੀ ਇਹ ਕਿਹਾ ਕਿ ਅੱਜ ਇਮਰਾਨ ਖਾਨ ਹੁੰਦਾ ਤਾਂ ਇਸਰਾਈਲ ਦੇ ਖਿਲਾਫ ਖੁੱਲ੍ਹ ਕੇ ਬੋਲਦਾ, ਸਵਾਏ ਇਮਰਾਨ ਖਾਨ ਤੋਂ ਹੋਰ ਕਿਸੇ 'ਚ ਜੁਰਤ ਨਹੀਂ ਕੋਈ ਇਸਰਾਈਲ ਦੇ ਖਿਲਾਫ ਬਿਆਨ ਦੇ ਦੇ, ਕਿਉਂਕਿ ਬਾਕੀ ਸਾਰਿਆਂ ਨੂੰ ਡਰ ਇਹ ਹੈ ਕਿ ਅਮਰੀਕਾ ਬਾਅਦ ਜਿਹੜਾ ਉਹਨੇ ਨਾਰਾਜ਼ ਹੋ ਜਾਣਾ। ਇਹ ਨਜਮ ਸੇਠੀ ਸਾਹਿਬ ਦਾ ਜਿਹੜਾ ਜੀ ਉਹ ਇਹਦੇ 'ਚ ਬਿਆਨ ਹੈ। ਅੱਛਾ, ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਜੀ, ਉਹ ਤੁਰਕੀ ਦੇ ਜਾਂਦੇ ਜਾਂਦੇ ਉਸ ਤੋਂ ਪਹਿਲਾਂ ਕਿ ਤੁਹਾਡੇ ਚਿੱਠੀ ਪੱਤਰ ਪੜ੍ਹਾਂ, ਤੁਰਕੀ ਦੇ ਯੂਸਫ ਸਾਹਿਬ, ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਤੇ ਨਿਸ਼ਾਨਾਬਾਜ਼ੀ ਦੇ ਵਿੱਚ। ਲੇਕਿਨ ਸਭ ਤੋਂ ਜ਼ਬਰਦਸਤ ਗੱਲ ਇਹ ਕਿ ਬਗੈਰ ਕਿਸੇ ਲੇਜ਼ਰ ਤੋਂ, ਬਗੈਰ ਕਿਸੇ ਟੈਕਨੋਲੋਜੀ ਤੋਂ, ਉਹਨਾਂ ਸਿੱਧਾ ਹੀ ਆ ਕੇ, ਮੇਰਾ ਖਿਆਲ 51 ਸਾਲ ਉਹਨਾਂ ਦੀ ਉਮਰ ਹੈ, ਪੂਰੀ ਦੁਨੀਆ ਨੂੰ ਉਹਨਾਂ ਹੈਰਾਨ ਕਰ ਦਿੱਤਾ ਆਪਣੇ ਬੈਲੈਂਸ ਨਾਲ, ਆਪਣੇ ਫੋਕਸ ਨਾਲ, ਤੇ ਉਹਨਾਂ ਨੇ ਜਿੱਤਿਆ। ਤੁਰਕੀ, ਤੁਹਾਨੂੰ ਪਤਾ ਤੁਰਕੀ ਜਿੱਤਦਾ ਹੈ ਤੇ ਜ਼ਾਹਿਰ ਹੈ ਉਹਨਾਂ ਨੂੰ ਵੀ ਸਾਡੀ ਖੁਸ਼ੀ ਹੁੰਦੀ ਹੈ। ਇੱਕ ਵਾਹਿਦ ਮੁਲਕ ਹੈ, ਮੈਂ ਕਹਾਂਗਾ ਕਿ ਜਿਨ੍ਹਾਂ ਦੀ ਆਵਾਮ ਸਾਡੇ ਨਾਲ ਦਿਲੀ ਤੌਰ 'ਤੇ ਪਿਆਰ ਕਰਦੀ ਹੈ।
ਬਾਕੀ ਕਸਰ ਅਸੀਂ ਕੋਈ ਨਹੀਂ ਛੱਡਣ ਡਏ ਵੀ ਉਹ ਵੀ ਨਾ ਕਰਨ। ਇਹ ਕਿਸੇ ਵੇਲੇ ਫੇਰ ਇੱਥੇ ਗੱਲ ਕਰਾਂਗੇ ਵੀ ਉਹ ਸਾਡੇ ਨਾਲ ਦਿਲੀ ਤੌਰ 'ਤੇ ਕਿਉਂ ਪਿਆਰ ਕਰਦੇ ਨੇ। ਲੇਕਿਨ ਤੁਰਕੀ ਵਾਲੇ, ਇਹ ਬਾਕੀ ਸਾਡੇ ਬਰਾਦਰ ਇਸਲਾਮੀ ਮੁਲਕ ਬੜੇ ਨੇ, ਲੇਕਿਨ ਆਵਾਮ ਜਿਹੜੀ ਹੈ, ਜਿਹੜੀ ਕੋਈ ਥੋੜ੍ਹਾ ਬਹੁਤ ਸਾਨੂੰ ਪਸੰਦ ਕਰਦੀ ਹੈ, ਉਹ ਤੁਰਕੀ ਦੀ ਹੈ। ਇਸੇ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਖੁਸ਼ ਹਾਂ ਅਤੇ ਉਹਨਾਂ ਨੂੰ ਮੁਬਾਰਕ ਹੈ ਸਾਡੇ ਵੱਲੋਂ। ਅਤੇ ਹੁਣ ਆਉਂਦੇ ਜੀ ਚਿੱਠੀ ਪੱਤਰਾਂ ਵਾਲੇ ਪਾਸੇ। ਅਗਲਾ ਜੀ ਸਰਵਰ ਹਾਸ਼ਮੀ ਸਾਹਿਬ। ਸਰਵਰ ਹਾਸ਼ਮੀ ਸਾਹਿਬ ਨੇ ਆਖਿਆ ਵੀ ਗਿਲਾਨੀ ਸਾਹਿਬ ਦਾ ਇਹ ਆਖਰੀ ਦੌਰਾ, ਇੰਜੋਏ ਕਰਨ ਦਿਓ, ਕਿਉਂਕਿ ਇਸ ਤੋਂ ਬਾਅਦ ਜਲਦੀ ਦਿਲ ਦੇ ਦੌਰੇ ਪੈਣੇ ਨੇ, ਪੈਣ ਦਾ ਟਾਈਮ ਸ਼ੁਰੂ ਹੋ ਜਾਣਾ, ਅਤੇ ਅੱਲਾ ਦੇ ਹਾਂ ਦੇਰ ਹੈ ਅੰਧੇਰ ਨਹੀਂ, ਇਸ ਤਰ੍ਹਾਂ ਨਾ ਕਰੋ। ਅਸੀਂ ਉਹਨਾਂ ਦੀ ਸਿਹਤਯਾਬੀ ਦੀ ਦੁਆਈ ਕਰਾਂਗੇ, ਅਸੀਂ ਭੈੜੀ ਦੁਆ ਉਹਨਾਂ ਲਈ ਨਹੀਂ ਕਰ ਸਕਦੇ। ਬਹਰਹਾਲ ਇਹ ਕਹਿ ਸਕਦੇ ਵੀ ਅੱਲਾ ਉਹਨਾਂ ਨੂੰ ਛੇਤੀ ਅਕਲ ਦੇਵੇ, ਖਿਆਲ ਦੇਵੇ ਕਿ ਗਰੀਬ ਕੌਮ ਦੇ ਪੈਸਿਆਂ ਦੇ ਨਾਲ ਉਹ ਕੀ ਕਰਨ ਰਹੇ ਨੇ। ਅਤੇ ਇਹ ਹੀ ਇਸ ਕੌਮ ਦਾ ਸਭ ਤੋਂ ਵੱਡਾ ਅਜ਼ਾਬ ਹੈ ਕਿ ਇਹੋ ਜਿਹੇ ਹੁਕਮਰਾਨ ਇਹਨਾਂ ਨੂੰ ਟੱਕਰੇ ਨੇ। ਗਿੱਲ ਸਾਹਿਬ ਇਮਰਾਨ ਖਾਨ ਨੂੰ, ਇਹ ਉਮੈਰ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਗਿੱਲ ਸਾਹਿਬ ਇਮਰਾਨ ਖਾਨ ਨੂੰ ਇਮਾਨਦਾਰ ਸਾਬਤ ਕਰਨ ਵਾਸਤੇ ਇਹੀ ਕਾਫੀ ਕਿ ਉਹਨਾਂ ਨੇ ਆਪਣਾ ਕੋਈ ਬੰਦਾ ਆਪਣੇ ਖਾਨਦਾਨ ਦਾ ਸਿਆਸਤ 'ਚ ਨਹੀਂ ਲਿਆਂਦਾ ਅਤੇ ਉਹਨੂੰ ਜਿਹੜਾ ਸਿਆਸੀ ਤੌਰ 'ਤੇ ਨਵਾਜ਼ਣ ਦੀ ਕੋਸ਼ਿਸ਼ ਨਹੀਂ ਕੀਤੀ। ਦਰੁਸਤ ਕਹਿ ਰਹੇ ਹੋ ਤੁਸੀਂ। ਅੱਛਾ ਜੀ, ਆਕਿਬ ਸਲੀਮ ਸਾਹਿਬ ਕਹਿੰਦੇ ਨੇ ਕਿ ਜਿਸ ਅਜ਼ੀਮ ਹੀਰੋ ਨੇ ਯੂਨੀਵਰਸਿਟੀਆਂ ਅਤੇ ਹਸਪਤਾਲ ਬਣਾਏ, ਉਹਨੂੰ ਜੇਲ੍ਹ 'ਚ ਪਾ ਦਿੱਤਾ। ਜਿਨ੍ਹਾਂ ਮੁਲਕ ਲੁੱਟ ਕੇ ਫਲੈਟ ਬਣਾਏ ਅਤੇ ਬਾਹਰ ਆਵਾਮ ਦੇ ਪੈਸਿਆਂ 'ਤੇ ਅਯਾਸ਼ੀਆਂ ਕਰ ਰਹੇ ਨੇ, ਉਹਨਾਂ ਨੂੰ ਸਿਸਟਮ ਨੇ ਉੱਤੇ ਭਾਇਆ ਹੋਇਆ ਅਤੇ ਆਵਾਮ ਦੇ ਪੈਸਿਆਂ 'ਤੇ ਅਯਾਸ਼ੀ ਕਰਵਾ ਰਹੀ ਹੈ। ਕਿਆ ਸਿਸਟਮ ਹੈ। ਇਮਰਾਨ ਖਾਨ ਦੀ ਤਾਰੀਫ ਕਰ ਰਹੇ ਨੇ। ਜ਼ਾਹਿਰ ਹੈ ਜਦੋਂ ਇਹੋ ਜਿਹੇ ਕੰਮ ਵੇਖਦੇ ਨੇ, ਜਦੋਂ ਰਾਣਾ ਸਾਹਿਬ ਗੰਡੋਲਿਆਂ 'ਚ ਫਿਰਨ ਡਏ ਨੇ ਅਤੇ ਆਪਣਾ ਗਿਲਾਨੀ ਸਾਹਿਬ ਜਿਹੜੇ ਉਹ ਵਲਾਇਤ ਦੇ ਵਿੱਚ ਸਰਕਾਰੀ ਖਰਚੇ, ਅਤੇ ਫਿਰ ਲੋਕ ਚੇਤੇ 'ਤੇ ਕਰਦੇ ਨੇ ਸਾਰੀਆਂ ਗੱਲਾਂ। ਅੱਛਾ ਜੀ, ਬਜ਼ੁਰਗ ਨੇ ਸਾਡੇ ਅਬਦੁਲ ਕਦੂਸ ਕੁਰੈਸ਼ੀ ਸਾਹਿਬ, ਉਹਨਾਂ ਕਿਹਾ ਜੀ ਮੇਰੀ ਉਮਰ 85 ਸਾਲ ਹੈ, ਮੈਨੂੰ ਦਰਦ ਹੈ ਬੜੀ ਮੇਰੀ ਲੱਤ ਦੇ ਵਿੱਚ, ਅੱਲਾ ਤੁਹਾਨੂੰ ਸ਼ਿਫਾ ਦੇ ਜੀ। ਉਹਨਾਂ ਆਖਿਆ ਲੇਕਿਨ ਜਦੋਂ ਮੈਂ ਇਮਰਾਨ ਖਾਨ ਦੀ ਪਰੇਸ਼ਾਨੀ ਸੋਚਦਾ ਤਾਂ ਮੈਨੂੰ ਸਭ ਕੁਝ ਭੁੱਲ ਜਾਂਦਾ। ਅੱਛਾ ਜੀ, ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਚੇਤਾ ਹੀ ਹੈ ਕਿ ਉਹ ਜੋ ਕੁਝ ਹੋਇਆ ਹੈ ਮੁਲਕ ਦੇ ਵਿੱਚ, ਆਉਂਦੇ ਨੇ ਕਿ ਇੱਕ ਜ਼ਮਾਨਾ ਸੀ ਲੋਕ ਰਿਸ਼ਤੇਦਾਰਾਂ ਵਾਸਤੇ ਆਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਨੇ, ਹੁਣ ਰਿਸ਼ਤੇ ਹੀ ਕੁਰਬਾਨ ਕਰਨ ਡਏ ਨੇ। ਉਹ ਜਿਹੜਾ ਬੱਚੀਆਂ ਵਾਲਾ ਮਾਮਲਾ ਹੋਇਆ ਸੀ ਉਹਦੇ ਉੱਤੇ ਗੱਲ ਕਰ ਰਹੇ ਨੇ ਕਿ ਮਾਮਲਾਤ ਮਹਿੰਗਾਈ ਦੇ ਔਰ ਮਾਮਲਾਤ ਇੰਨੇ ਦੂਰ ਚਲੇ ਗਏ ਨੇ ਕਿ ਲੋਕ ਜਿਹੜੇ ਨੇ ਉਹ ਹੁਣ ਆਪਣੇ ਰਿਸ਼ਤੇ ਹੀ ਕੁਰਬਾਨ ਜਿਹੜੇ ਨੇ ਉਹ ਕਰਦੇ ਫਿਰਨ ਡਏ ਨੇ। ਲਓ ਜੀ, ਮੈਨੂੰ ਇਹਦੇ ਨਾਲ ਹੀ ਦਿਓ ਇਜਾਜ਼ਤ, ਤੇ ਰੱਬ ਰੱਖਾ।